कई सारे नौजवान मेरे को आन के मिले जो मैंने कहा बापू ताहा मार के रोए। तो मैं क्या जो अज एडा व्डा तुसीं इकट्ठ अज मैं वेख रहा, जे 10% भी उदों तुसीं दीप नाल खड़े हुंदे ते अज पंजाब दा सिनैरियो होर होना सी। मतलब असीं अपनी ना तां असीं ईगो छड्डण लई तैयार हां, ना किसी दी अगवाई मन्नण लई तैयार हां, ना अगवाई करन लई तैयार। हर रात दी कोई सवेर हुंदी है, ये भी एक रात आ साडे देश दे उत्ते, साडे पंजाब दे उत्ते, इहदी भी कोई सवेर होਊਗੀ। हर बंदे दे मन 'ਚ शक है भी ये एक्सीडेंट नहीं है। मेरे मन 'ਚ भी शक है कि हुण की पता कहानी किधरों होई है, कहानी 'ਚ होई है ना कोई एक्सीडेंट नहीं हैगा ये। ਜਦੋਂ ਮੈਂ ਇਹਦੇ ਨਾਲ ਕੱਲ੍ਹ ਬੈਠਾ ਸੀ ਗੱਡੀ 'ਚ, ਮੈਂ ਜਾ ਰਿਹਾ ਸੀ ਜਦੋਂ ਇਹਨੂੰ ਅਸੀਂ ਅੰਤਮ ਲਿਜਾ ਰਹੇ ਸੀ, ਮੇਰੇ ਸਾਹਮਣੇ ਉਹੀ ਸਾਰਾ ਸੀਨ ਸੀਗਾ ਵੀ ਐਵੇਂ ਹੀ ਮੈਂ ਉਹਨੂੰ ਨਵਰੀਤ ਨੂੰ ਲੈ ਕੇ ਗਿਆ ਸੀਗਾ ਇੱਥੋਂ, ਵੀ ਜੋ ਕੁਛ ਮੈਂ ਉਹਨੂੰ ਕਹਿ ਦਿੰਦਾ ਸੀ। ਪਹਿਲੀ ਵਾਰੀ ਆਇਆ ਉਦੋਂ ਵੀ ਮੈਂ ਉਹਨੂੰ ਬੜੇ ਸਖਤ ਲਫ਼ਜ਼ਾਂ ਵਿੱਚ ਕਿਹਾ ਵੀ ਜਿਹੜੇ ਤੇਰੇ ਸਟੈਪ ਨੇ ਉਹ ਸਹੀ ਨਹੀਂ ਹੈਗੇ, ਤੂੰ ਇਹਨਾਂ ਨੂੰ ਠੀਕ ਕਰ। ਅਤੇ ਫਿਰ ਵੀ ਆਉਂਦਾ ਸੀ। ਬਹੁਤ ਘੱਟ ਮੈਂ ਇਹੋ ਜਿਹੀਆਂ ਸ਼ਖਸੀਅਤਾਂ ਵੇਖੀਆਂ, ਕਿਉਂਕਿ ਬੜੇ ਬੜੇ ਰਾਜਨੇਤਾ ਆਏ, ਉਹਨਾਂ ਨੇ ਲੰਮੇ ਸੰਘਰਸ਼ ਕੀਤੇ, ਪਛਾਣ ਬਣਾਉਣ ਲਈ ਲੜਦਿਆਂ ਉਮਰਾਂ ਲੰਘ ਜਾਂਦੀਆਂ। ਪਰ ਇਹ ਪਤਾ ਨਹੀਂ ਕੈਸੀ ਇੱਕ ਸ਼ਖਸੀਅਤ ਸੀਗੀ ਕਿ ਜਿਹੜੀ ਖੜ੍ਹੇ ਹੁੰਦਿਆਂ ਹੀ ਲੋਕਾਂ ਦੀਆਂ ਨਜ਼ਰਾਂ ਚੜ੍ਹਿਆ। ਪਹਿਲਾਂ ਸਾਡੇ ਜਿਹੜੇ ਲੀਡਰ ਉਹਦਾ ਵਿਰੋਧ ਕਰਦੇ ਸੀ, ਉਹਨਾਂ ਦੀਆਂ ਪੈੜਾਂ ਨੱਪ ਲਓ ਤੁਸੀਂ, ਉਹ ਜਾਂਦੀਆਂ ਹੀ ਬੀਜੇਪੀ ਦੇ ਘਰੇ ਸਿੱਧੀਆਂ। ਜਿਹਦਾ ਵਿਰੋਧ ਕਰਦੇ ਰਹੇ ਉਸ ਤੋਂ ਜ਼ਿਆਦਾ ਜਿਹੜੇ ਉਹਨਾਂ ਦੀਆਂ ਜਿਹੜੀਆਂ ਸਾਂਝਾਂ ਸੀਗੀਆਂ ਬੀਜੇਪੀ ਨਾਲ, ਜਿਹੜੀਆਂ ਅੱਜ ਜਗ ਜ਼ਾਹਰ ਹੋ ਰਹੀਆਂ। ਮੀਡੀਆ ਦੀ ਤਰ੍ਹਾਂ, ਮਾਫੀਆ ਦੀ ਤਰ੍ਹਾਂ ਇਹਨਾਂ ਨੇ ਇਸ ਨੂੰ ਅੰਦੋਲਨ ਨੂੰ ਚਲਾਇਆ, ਹਾਈਜੈਕ ਕਰਕੇ ਰੱਖਿਆ। ਅਤੇ ਉਹਨਾਂ ਨੇ ਮਾਹੌਲ ਹੀ ਇਹੋ ਜਿਹਾ ਕ੍ਰੀਏਟ ਕਰ ਰੱਖਿਆ ਸੀ ਕਿ ਉਹਨਾਂ ਦੇ ਖਿਲਾਫ ਕੋਈ ਬੋਲਦਾ ਨਹੀਂ, ਅਤੇ ਉਹ ਇਸੇ ਗੱਲ ਦਾ ਨਜਾਇਜ਼ ਫਾਇਦਾ ਉਠਾਉਂਦੇ, ਜਿਹਨੂੰ ਮਰਜ਼ੀ ਟਾਰਗੇਟ ਕਰ ਲੈਂਦੇ ਸੀ। ਉਹਨਾਂ ਨੇ ਲੱਖੇ ਨੂੰ ਟਾਰਗੇਟ ਕੀਤਾ, ਉਹਨਾਂ ਨੇ ਦੀਪ ਨੂੰ ਟਾਰਗੇਟ ਕੀਤਾ, ਖੁਦ ਮੈਨੂੰ ਟਾਰਗੇਟ ਕੀਤਾ। TV 84 ਇੰਡੀਆ ਦੇ ਨਾਲ ਜੁੜੇ ਹੋ। ਮੈਂ ਰਜਿੰਦਰ ਸਿੰਘ ਸਭਰਾ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਜਿਹੇ ਦੇ ਵਿੱਚ ਬਾਈ ਦੀਪ ਸਿੱਧੂ ਇਕੱਲਾ ਫਿਲਮੀ ਅਦਾਕਾਰ ਨਹੀਂ, ਕਿਸਾਨੀ ਅੰਦੋਲਨ ਦਾ ਉਹ ਚਿਹਰਾ ਜਿਸ ਨੇ ਵੱਡੀਆਂ ਮੁਸੀਬਤਾਂ ਦੇ, ਵੱਡੀਆਂ ਮੁਸ਼ਕਿਲਾਂ ਦੇ ਵਿੱਚੋਂ ਨਿਕਲ ਕੇ ਆਪਣੇ ਆਪ ਨੂੰ ਬੇਦਾਗ ਕੀਤਾ ਔਰ ਲਗਾਤਾਰ ਪੰਜਾਬ ਅਤੇ ਪੰਥ ਦੇ ਹੱਕ ਦੇ ਵਿੱਚ ਪ੍ਰਚਾਰ ਪ੍ਰਸਾਰ ਕਰਕੇ ਨੌਜਵਾਨਾਂ ਦੇ ਵਿੱਚ ਜਾਗਰੂਕਤਾ ਲਿਆਉਣ ਵਾਲਾ ਉਹ ਨੌਜਵਾਨ ਅੱਜ ਸਾਡੇ ਤੋਂ ਸਦੀਵੀ ਤੌਰ 'ਤੇ ਸਰੀਰਕ ਕਰਕੇ ਵਿਛੜ ਚੁੱਕਾ ਹੈ। ਤਾਂ ਅੱਜ ਹਰ ਵਿਅਕਤੀ ਦਾ ਜਿਹੜਾ ਉਹਦੇ ਨਾਲ ਪਿਆਰ ਰੱਖਦਾ ਹੈ, ਉਹਦੀ ਤਕਰੀਰ ਦੇ ਨਾਲ ਮੁਹੱਬਤ ਰੱਖਦਾ ਹੈ, ਅੱਜ ਉਹਨੂੰ ਯਾਦ ਕਰਕੇ ਰੋ ਰਿਹਾ ਹੈ। ਇਹ ਬਾਈ ਦੀਪ ਸਿੱਧੂ ਦੀ ਪਾਈ ਹੋਈ ਪ੍ਰੀਤ ਦਾ ਜਾਂ ਪੰਜਾਬ ਦੇ ਪ੍ਰਤੀ ਕੀਤੀਆਂ ਹੋਈਆਂ ਤਕਰੀਰਾਂ ਦਾ ਸਦਕਾ ਹੀ ਹੈ। ਅਜਿਹੀ ਕੋਈ ਅੱਖ ਨਹੀਂ ਹੋਵੇਗੀ ਜਿਹੜੀ ਅੱਖ ਦੀਪ ਸਿੱਧੂ ਦੇ ਸਰੀਰਕ ਤੌਰ 'ਤੇ ਵਿਛੜ ਜਾਣ ਕਰਕੇ ਨਾਮ ਨਾ ਹੋਈ ਹੋਵੇ। ਹਰ ਬੰਦਾ, ਹਰ ਵਿਅਕਤੀ ਰੋਇਆ ਹੈ। ਤਾਂ ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ ਬਾਈ ਦੀਪ ਸਿੱਧੂ ਬਾਰੇ। ਉਹ ਦੀਪ ਸਿੱਧੂ ਜਿਹੜਾ ਅੱਜ ਸਾਡੇ ਤੋਂ ਵਿਛੜ ਚੁੱਕਾ ਹੈ। ਸਾਡੇ ਨਾਲ ਗੱਲਬਾਤ ਕਰਨ ਵਾਸਤੇ ਸ਼ਹੀਦ ਭਾਈ ਨਵਰੀਤ ਸਿੰਘ ਜੀ ਦੇ ਦਾਦਾ ਜੀ ਸਰਦਾਰ ਹਰਦੀਪ ਸਿੰਘ ਡਿਬਡਿਬਾ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਬਾਬਾ ਜੀ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਪੂ ਜੀ, ਸਭ ਤੋਂ ਪਹਿਲਾਂ ਮੇਰਾ ਮੁੱਢਲਾ ਸਵਾਲ ਹੈ ਕਿ ਅੱਜ ਉਹ ਨੌਜਵਾਨ ਜਿਹੜਾ ਕਦੇ ਕਿਸਾਨੀ ਅੰਦੋਲਨ, ਸੰਯੁਕਤ ਮੋਰਚੇ ਦੀ ਸਟੇਜ ਤੋਂ ਵਿਵਾਦਾਂ ਦੇ ਵਿੱਚ ਨਿਕਲ ਕੇ ਇੱਕ ਬੇਦਾਗ ਚਿਹਰਾ ਬਣ ਕੇ ਜਿਹੜਾ ਸੀ ਲੋਕਾਂ ਦੇ ਵਿੱਚ ਵਿਚਰਿਆ, ਮੈਂ ਉਹਨਾਂ ਦੀ ਸ਼ਖਸੀਅਤ ਦਾ ਜਿਹੜਾ ਵਿਖਿਆਨ ਹੈ ਤੁਹਾਡੀ ਜ਼ੁਬਾਨ ਤੋਂ ਸੁਣਨਾ ਚਾਹੁੰਦਾ। ਉਹ ਕਿੱਦਾਂ ਦੀ ਸ਼ਖਸੀਅਤ ਸੀਗੀ? ਦੇਖੋ, ਕਈ ਜ਼ਿੰਦਗੀ ਦੇ ਵਿੱਚ ਕਈਆਂ ਨੂੰ ਬੜਾ ਲੰਮਾ ਸੰਘਰਸ਼ ਕਰਨਾ ਪੈਂਦਾ ਆਪਣੀ ਪਛਾਣ ਬਣਾਉਣ ਲਈ, ਔਰ ਲੋਕਾਂ ਦੇ ਵਿੱਚ ਵਿਚਰਦਿਆਂ ਜ਼ਿੰਦਗੀਆਂ ਲੰਘ ਜਾਂਦੀਆਂ। ਪਰ ਮੈਨੂੰ ਦੀਪ ਸਿੱਧੂ ਬਾਰੇ ਮੈਂ ਕਹਿ ਸਕਦਾ ਕਿ ਉਹ ਬਹੁਤ ਥੋੜ੍ਹੇ ਸਮੇਂ ਦੇ ਵਿੱਚ, ਮਤਲਬ ਇੱਕ ਤਰ੍ਹਾਂ ਨਾਲ ਨੌਜਵਾਨਾਂ ਦੇ ਵਿੱਚ ਉਹ ਜਿਸ ਤਰ੍ਹਾਂ ਦਾ ਕਰੈਕਟਰ ਬਣ ਕੇ ਉੱਭਰਿਆ, ਔਰ ਨੌਜਵਾਨ ਜਿਸ ਤਰ੍ਹਾਂ ਮੈਂ ਕੱਲ੍ਹ ਦੇਖਿਆ, ਮੈਂ ਜਿਹੜਾ ਸਲਾਬ ਸੀ ਉਹਦੇ ਪਿੱਛੇ ਨੌਜਵਾਨਾਂ ਦਾ, ਔਰ ਜਿਸ ਤਰ੍ਹਾਂ ਦੇ ਉਹਨਾਂ ਦੇ ਜਜ਼ਬੇ ਸੀ, ਜਜ਼ਬਾਤ ਸੀ, ਜਿਸ ਤਰ੍ਹਾਂ ਦੇ ਉਹ, ਮਤਲਬ ਬਹੁਤ ਘੱਟ ਮੈਂ ਇਹੋ ਜਿਹੀਆਂ ਸ਼ਖਸੀਅਤਾਂ ਵੇਖੀਆਂ, ਕਿਉਂਕਿ ਬੜੇ ਬੜੇ ਰਾਜਨੇਤਾ ਆਏ, ਉਹਨਾਂ ਨੇ ਲੰਮੇ ਸੰਘਰਸ਼ ਕੀਤੇ, ਪਛਾਣ ਬਣਾਉਣ ਲਈ ਲੜਦਿਆਂ ਉਮਰਾਂ ਲੰਘ ਜਾਂਦੀਆਂ। ਪਰ ਇਹ ਪਤਾ ਨਹੀਂ ਕੈਸੀ ਇੱਕ ਸ਼ਖਸੀਅਤ ਸੀਗੀ ਕਿ ਜਿਹੜੀ ਖੜ੍ਹੇ ਹੁੰਦਿਆਂ ਹੀ ਲੋਕਾਂ ਦੀਆਂ ਨਜ਼ਰਾਂ ਚੜ੍ਹਿਆ। ਪਹਿਲਾਂ ਵੀ ਇੱਥੇ ਸ਼ੰਭੂ ਮੋਰਚਾ ਜਦੋਂ ਲਾਇਆ, ਔਰ ਸ਼ੰਭੂ ਮੋਰਚੇ ਨੂੰ ਵੀ ਭਰਵਾਂ ਹੁੰਗਾਰਾ ਮਿਲਿਆ, ਔਰ ਉਸ ਤੋਂ ਬਾਅਦ ਕਿਸਾਨ ਮੋਰਚੇ ਵਿੱਚ ਗਿਆ ਉਹ
ਕਿਸਾਨ ਮੋਰਚੇ ਵਿੱਚ ਵੀ ਉਹਨੂੰ ਜਿਹੜਾ ਸੀਗਾ ਉਹ ਹੁੰਗਾਰਾ ਮਿਲਿਆ ਵਧੀਆ। ਪਰ ਵਿਵਾਦ ਤਾਂ ਫਿਰ ਜਦੋਂ ਇਹੋ ਜਿਹੀਆਂ ਸ਼ਖਸੀਅਤਾਂ ਹੁੰਦੀਆਂ ਉਹਦੇ ਨਾਲ ਤੁਰਦੇ ਆ, ਕਿਉਂਕਿ ਲੋਕ ਜਿਹੜੇ ਨੇ ਜਿਹੜੇ ਕੁਛ ਤੇ ਉਹਨਾਂ ਨੂੰ ਮਤਲਬ ਇੰਝ ਲੱਗਦਾ ਹੁੰਦਾ ਕਿ ਅਸੀਂ ਬੜਾ ਲੰਮਾ ਸਾਡਾ ਸੰਘਰਸ਼ ਆ ਤੇ ਇਹ ਕੱਲ੍ਹ ਦਾ ਸ਼ੁਕਰ ਆਇਆ ਆਣ ਕੇ ਸਾਡੇ ਸਿਰ ਤੇ ਬੈਠ ਗਿਆ, ਉਹਨੂੰ ਬਰਦਾਸ਼ਤ ਨਹੀਂ ਕਰਦੇ ਹੁੰਦੇ। ਜਦ ਕਿ ਇਹ ਐਵੇਂ ਹੋਣਾ ਨਹੀਂ ਚਾਹੀਦਾ। ਬਜ਼ੁਰਗਾਂ ਨੂੰ ਤਾਂ ਸਗੋਂ ਵੱਡਾ ਦਿਲ ਰੱਖਣਾ ਚਾਹੀਦਾ। ਸਾਨੂੰ ਖੁਸ਼ ਹੋਣਾ ਚਾਹੀਦਾ ਕਿ ਸਾਡੀ ਜ਼ਿੰਦਗੀ ਦੇ ਸੰਘਰਸ਼ ਵਿੱਚ ਸਾਡੇ ਹੁੰਦਿਆਂ ਹੀ ਜਿਹੜੀ ਪਿਛਲੀ ਪੀੜ੍ਹੀ ਆ ਕੇ ਸਾਡੇ ਕੋਲ ਵਿਰਾਸਤ ਸੰਭਾਲ ਰਹੀ ਹੈ ਤੇ ਸਾਨੂੰ ਤਾਂ ਉਹਨਾਂ ਨੂੰ ਪ੍ਰਮੋਟ ਕਰਨਾ ਚਾਹੀਦਾ। ਜੇ ਆਪਾਂ ਦੀਪ ਸਿੱਧੂ ਦੀ ਵਿਰੋਧਤਾ ਦਾ ਕਾਰਨ ਲਾਈਏ ਤਾਂ ਕਿਤੇ ਨਾ ਕਿਤੇ ਜਿਹੜੇ ਲੋਕਾਂ ਵੱਲੋਂ ਉਹਦਾ ਵਿਰੋਧ ਕੀਤਾ ਜਾਂਦਾ ਸੀ, ਉਹ ਕਿਹੜੇ ਕਾਰਨਾਂ ਕਰਕੇ ਵਿਰੋਧ ਕੀਤਾ ਜਾਂਦਾ ਸੀ? ਦੀਪ ਸਿੱਧੂ ਇੱਕ ਅਗਾਂਹਵਧੂ ਸੋਚ ਦਾ ਮਾਲਕ ਸੀ, ਜਾਂ ਫਿਰ ਉਹਦਾ ਬੀਜੇਪੀ ਦੇ ਨਾਲ ਪਿਛਲੇ ਸਮੇਂ ਦੇ ਦਰਮਿਆਨ ਸਨੀ ਦਿਓਲ ਦੇ ਨਾਲ ਸੰਬੰਧ ਰਹੇ? ਬੀਜੇਪੀ ਦੇ ਵਿੱਚ ਉਹ ਕਿਹਾ ਜਾਂਦਾ ਸੀ ਕਿ ਸਨੀ ਦਿਓਲ ਦੇ ਬਹੁਤ ਨਜ਼ਦੀਕ ਸੀਗਾ, ਤਾਂ ਇਸੇ ਕਾਰਨਾਂ ਕਰਕੇ ਕੀਤਾ ਜਾਂਦਾ ਸੀ? ਜਾਂ ਫਿਰ ਇਹ ਵੀ ਕਿਹਾ ਜਾਂਦਾ ਕਿ ਜਿਹੜੇ ਖਾੜਕੂਵਾਦ ਦੌਰ ਵੇਲੇ ਵੀ ਜਿਹੜਾ ਸੀ ਇੱਕ ਇਸ ਤਰ੍ਹਾਂ ਦੀ ਧਿਰ ਸੀ ਜਿਹੜੀ ਲਗਾਤਾਰ ਪੰਜਾਬ ਦੇ ਸਿੱਖਾਂ ਦਾ ਜਾਂ ਜਿਹੜੇ ਪੰਜਾਬ ਦੇ ਭਲੇ ਪ੍ਰਤੀ ਸੋਚਦੇ ਸੀ ਉਹਨਾਂ ਦਾ ਵੀ ਵਿਰੋਧ ਕੀਤਾ ਜਾਂਦਾ ਸੀ? ਇਹੀ ਸੋਚ ਦੇ ਵਿੱਚੋਂ ਇਹ ਜਿਹੜੀ ਦੀਪ ਸਿੱਧੂ ਦੇ ਪ੍ਰਤੀ ਮਨਸ਼ਾ ਨਿਕਲਦੀ ਹੈ, ਸੋਚ ਨਿਕਲਦੀ, ਉਹੀ ਮੰਨਿਆ ਜਾਵੇ ਇਹਨੂੰ? ਦੇਖੋ, ਜੇ ਆਪਾਂ ਇਹ ਗੱਲ ਕਹਿ ਕੇ ਉਹਦਾ ਜਿਹੜੇ ਵਿਰੋਧ ਕਰਦੇ ਸੀ ਵੀ ਇਹਦਾ ਪਿਛੋਕੜ ਜਿਹੜਾ ਉਹ ਬੀਜੇਪੀ ਨਾਲ ਸੰਬੰਧ ਰੱਖਦਾ ਹੈ, ਤੇ ਮੇਰੇ ਖਿਆਲ ਹੁਣ ਦੇਸ਼ ਦੇ ਵਿੱਚ ਉਹ ਜਿਸ ਤਰ੍ਹਾਂ ਦਾ ਹੁਣ ਆਪਾਂ ਪੋਲੀਟੀਕਲ ਸਿਨੈਰੀਓ ਆ, ਇੱਥੇ ਕੌਣ ਵਿਚਾਰਧਾਰਾ ਨਾਲ ਕੌਣ ਜੁੜਿਆ ਹੈ? ਸਾਡੇ ਜਿਹੜੇ ਲੀਡਰ ਉਹਦਾ ਵਿਰੋਧ ਕਰਦੇ ਸੀ ਉਹਨਾਂ ਦੀਆਂ ਪੈੜਾਂ ਨੱਪ ਲਓ ਤੁਸੀਂ, ਉਹ ਜਾਂਦੀਆਂ ਬੀਜੇਪੀ ਦੇ ਘਰੇ ਸਿੱਧੀਆਂ, ਵੀ ਉਹ ਅਕਾਲੀ ਦਲ ਨਾਲ ਰਹੇ, ਬੀਜੇਪੀ ਨਾਲ ਰਹੇ, ਔਰ ਜਿਹਦਾ ਵਿਰੋਧ ਕਰਦੇ ਰਹੇ ਉਸ ਤੋਂ ਜ਼ਿਆਦਾ ਜਿਹੜੇ ਉਹਨਾਂ ਦੀਆਂ ਜਿਹੜੀਆਂ ਸਾਂਝਾਂ ਸੀਗੀਆਂ ਬੀਜੇਪੀ ਨਾਲ, ਜਿਹੜੀਆਂ ਅੱਜ ਜਗ ਜ਼ਾਹਰ ਹੋ ਰਹੀਆਂ। ਔਰ ਜਿਹੜਾ ਅੱਜ ਉਹਨਾਂ ਦਾ ਐਕਟ ਹੈ ਜਿਹੜਾ ਹੁਣ ਚੋਣਾਂ ਲੜਨ ਦਾ, ਉਹ ਕਿਹੜਾ ਬੀਜੇਪੀ ਦੀ ਮਰਜ਼ੀ ਤੋਂ ਬਗੈਰ ਹੋਇਆ? ਕਦੇ ਨਾ ਕਦੇ ਬਾਪੂ ਜੀ ਇੱਦਾਂ ਨਹੀਂ ਹੁੰਦਾ ਕਿ ਜਦੋਂ ਤੁਸੀਂ ਕਿਸੇ ਦੇ ਉੱਪਰ, ਤੁਹਾਡੇ ਕੋਲੇ ਤਾਕਤ ਹੁੰਦੀ ਹੈ, ਤੁਹਾਡੇ ਮਗਰ ਜਿਹੜਾ ਲੋਕਾਂ ਦਾ ਵੱਡਾ ਇਕੱਠ ਹੁੰਦਾ, ਲੋਕਾਂ ਦਾ ਸਮੂਹ ਤੁਹਾਡੇ ਪਿੱਛੇ ਹੁੰਦਾ ਹੈ, ਤਾਂ ਤੁਸੀਂ ਉਹਨਾਂ ਸਮੂਹ ਦੇ ਸਹਾਰੇ ਦੇ ਉੱਪਰ ਕਿਸੇ ਇਸ ਤਰ੍ਹਾਂ ਦੀ ਸ਼ਖਸੀਅਤ ਦੇ ਉੱਪਰ ਬਹੁਤ ਵੱਡੇ ਦੋਸ਼ ਲਗਾ ਦਿੰਦੇ ਹੋ ਕਿ ਜਿਹੜਾ ਉਹਨਾਂ ਦੋਸ਼ਾਂ ਤੋਂ ਉਹ ਜਿਹੜਾ ਨੌਜਵਾਨ ਹੁੰਦਾ ਜਾਂ ਜਿਹੜੀ ਸ਼ਖਸੀਅਤ ਹੁੰਦੀ ਬਹੁਤ ਦੂਰ ਹੁੰਦੀ ਹੈ। ਪਰ ਸਮੇਂ ਨੇ ਤੈਅ ਕਰਨਾ ਹੁੰਦਾ ਕਿ ਕੌਣ ਗਦਾਰ ਸੀ ਔਰ ਕਿੰਨੇ ਇਮਾਨਦਾਰ ਬਣ ਕੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਹੈ। ਨਹੀਂ, ਉਹ ਤਾਂ ਮੈਂ ਉੱਥੇ ਬੈਠ ਕੇ ਵੀ ਕਹਿੰਦਾ ਰਿਹਾ ਇਹ ਗੱਲ ਕਿ ਉੱਥੇ ਇੱਕ ਇਸ ਤਰ੍ਹਾਂ ਦਾ ਹਾਲਾਤ ਬਣਾ ਦਿੱਤੇ, ਇਹੋ ਜਿਹਾ ਨੈਰੇਟਿਵ ਬਣਾ ਦਿੱਤਾ ਗਿਆ ਕਿ ਜਿਵੇਂ ਦੇਸ਼ ਦੇ ਵਿੱਚ ਇੱਕ ਨੈਰੇਟਿਵ ਹੈ ਵੀ ਮੋਦੀ ਦੇ ਖਿਲਾਫ ਬੋਲਣਾ ਦੇਸ਼ ਧਰੋਹ ਹੋ ਜਾਂਦਾ, ਅਤੇ ਕਿਸਾਨ ਆਗੂਆਂ ਦੇ ਜਿਹੜੇ 4-5 ਹੈਗੇ ਆ ਜਿਹੜੇ ਆਪਣੇ ਆਪ ਨੂੰ ਜਿਹੜੇ ਸਟੈਬਲਿਸ਼ ਕਰ ਚੁੱਕੇ ਨੇ, ਇੱਕ ਮੀਡੀਆ ਦੀ ਤਰ੍ਹਾਂ, ਮਾਫੀਆ ਦੀ ਤਰ੍ਹਾਂ ਇਹਨਾਂ ਨੇ ਇਸ ਨੂੰ ਅੰਦੋਲਨ ਨੂੰ ਚਲਾਇਆ, ਹਾਈਜੈਕ ਕਰਕੇ ਰੱਖਿਆ, ਅਤੇ ਉਹਨਾਂ ਨੇ ਮਾਹੌਲ ਹੀ ਇਹੋ ਜਿਹਾ ਕ੍ਰੀਏਟ ਕਰ ਰੱਖਿਆ ਸੀ ਕਿ ਉਹਨਾਂ ਦੇ ਖਿਲਾਫ ਕੋਈ ਬੋਲਦਾ ਨਹੀਂ ਸੀ, ਅਤੇ ਉਹ ਇਸੇ ਗੱਲ ਦਾ ਨਜਾਇਜ਼ ਫਾਇਦਾ ਉਠਾਉਂਦੇ, ਜਿਹਨੂੰ ਮਰਜ਼ੀ ਟਾਰਗੇਟ ਕਰ ਲੈਂਦੇ ਸੀ। ਉਹਨਾਂ ਨੇ ਲੱਖੇ ਨੂੰ ਟਾਰਗੇਟ ਕੀਤਾ, ਉਹਨਾਂ ਨੇ ਦੀਪ ਨੂੰ ਟਾਰਗੇਟ ਕੀਤਾ, ਖੁਦ ਮੈਨੂੰ ਟਾਰਗੇਟ ਕੀਤਾ। ਅਤੇ ਇਹ ਕਿਉਂਕਿ ਉਦੋਂ ਹਰ ਕੋਈ ਨੂੰ ਇਹ ਕਹਿ ਕੇ ਡਰਾ ਦਿੱਤਾ ਜਾਂਦਾ ਸੀ ਵੀ ਜੇ ਇਹਨਾਂ ਦੇ ਖਿਲਾਫ ਤੁਸੀਂ ਬੋਲੋਗੇ ਤਾਂ ਮੋਰਚਾ ਕਮਜ਼ੋਰ ਹੁੰਦਾ। ਜੇ ਆਪਾਂ ਲੱਖੇ ਸਿਧਾਣੇ ਦੀ ਗੱਲ ਕਰੀਏ ਤਾਂ ਲੱਖਾ ਵੀ ਲਗਾਤਾਰ ਪੰਜਾਬ ਦੀ ਗੱਲ ਕਰਦਾ ਹੈ, ਪੰਜਾਬ ਦੇ ਕੁਦਰਤੀ ਸਰੋਤਾਂ ਦੀ ਗੱਲ ਕਰਦਾ ਹੈ, ਤਾਂ ਲੱਖੇ ਸਿਧਾਣੇ ਦਾ ਔਰ ਦੀਪ ਦਾ ਆਪਸ ਦੇ ਵਿੱਚ ਮਿਲਾਪ ਨਾ ਹੋਣਾ, ਕਿਉਂਕਿ ਅਸੀਂ ਕੱਲ੍ਹ ਦੇਖਿਆ ਕਿ ਲੱਖਾ ਉਹਨਾਂ ਦੇ ਸੰਸਕਾਰ ਦੇ ਉੱਪਰ ਹੰਝੂ ਵਹਾ ਰਿਹਾ ਸੀ, ਪਰ ਉਹਨਾਂ ਦਾ ਜਿਉਂਦੇ ਜੀ ਆਪਸ ਦੇ ਵਿੱਚ ਮਿਲ ਕੇ ਨਾ ਚੱਲਣਾ, ਇਹਦਾ ਕੀ ਕਾਰਨ ਮੰਨਿਆ ਜਾਵੇ? ਦੇਖੋ, ਇਹ ਸਾਡੀ ਤਰਾਸਦੀ ਆ। ਮੈਂ ਤਾਂ ਅਕਸਰ ਕਿਹਾ ਕਰਦਾ, ਅਸੀਂ ਮੜੀਆਂ ਪੂਜਦੇ ਹਾਂ, ਜਿਉਂਦਿਆਂ ਨੂੰ ਨਹੀਂ ਅਸੀਂ ਮੰਨਦੇ। ਵੀ ਹੁਣ ਦੀਪ ਚਲਾ ਗਿਆ, ਮੈਂ ਕੱਲ੍ਹ ਵੀ ਕਿਹਾ, ਕਈ ਸਾਰੇ ਨੌਜਵਾਨ ਮੇਰੇ ਕੋਲ ਆਣ ਕੇ ਮਿਲੇ, ਜਦੋਂ ਮੈਨੂੰ ਕਿਹਾ ਬਾਪੂ ਤਾਹਾ ਮਾਰ ਕੇ ਰੋਏ, ਅਤੇ ਮੈਂ ਕਿਹਾ ਜਿਹੜਾ ਅੱਜ ਇੰਨਾ ਵੱਡਾ ਤੁਸੀਂ ਇਕੱਠ ਅੱਜ ਮੈਂ ਵੇਖ ਰਿਹਾ, ਜੇ ਇਹਨੂੰ 10% ਵੀ ਉਦੋਂ ਤੁਸੀਂ ਦੀਪ ਨਾਲ ਖੜ੍ਹੇ ਹੁੰਦੇ ਅਤੇ ਅੱਜ ਪੰਜਾਬ ਦਾ ਸਿਨੈਰੀਓ ਹੋਰ ਹੋਣਾ ਸੀ। ਜਿਸ ਪਲੇਟਫਾਰਮ 'ਤੇ ਦੀਪ ਨੂੰ ਜਾ ਕੇ ਅੱਜ ਖੜ੍ਹੇ ਹੋ ਕੇ ਆਪਣੀ ਗੱਲ ਕਹਿਣੀ ਪਈ, ਹੋ ਸਕਦਾ ਉਹ ਉਸ ਪਲੇਟਫਾਰਮ 'ਤੇ ਜਾਂਦਾ ਹੀ ਨਾ, ਉਹਦਾ ਆਪਣਾ ਪਲੇਟਫਾਰਮ ਹੁੰਦਾ, ਉਹ ਆਜ਼ਾਦੀ ਨਾਲ ਆਪਣੀ ਗੱਲ ਕਹਿੰਦਾ। ਮਤਲਬ ਤੁਸੀਂ ਠੀਕ ਹੈ, ਮਤਲਬ ਹਮੇਸ਼ਾ ਹੀ ਇਹ ਹੁੰਦਾ ਹੈ ਕਿ ਜਦੋਂ ਕੋਈ ਚਲਾ ਜਾਂਦਾ ਨਾ, ਉਦੋਂ ਬਾਅਦ ਹੀ ਲੋਕਾਂ ਨੂੰ ਪਤਾ ਲੱਗਦਾ ਵੀ ਇਹਦੀ ਕੀਮਤ ਕੀ ਹੈ। ਵੀ ਜਦੋਂ ਹੁੰਦਾ ਹੈ ਉਦੋਂ ਉਹਦੇ ਹੁੰਦਿਆਂ ਜਿਹੜੀ ਉਹਨੂੰ ਸਪੋਰਟ ਮਿਲਣੀ ਚਾਹੀਦੀ। ਮੈਂ ਵੇਖਦਾ ਸੀ ਦੀਪ ਦੇ ਨਾਲ 25-30 ਬੰਦੇ, 50 ਬੰਦਿਆਂ ਤੋਂ ਵੱਧ ਕਦੀ ਹੁੰਦਾ ਨਹੀਂ ਸੀ ਕੋਈ। ਅਤੇ ਉਹ ਜਿਹੜਾ ਅੱਜ ਕੱਲ੍ਹ ਸਲਾਬ ਆਇਆ, ਜੇ ਉਹ ਪਹਿਲਾਂ ਉਹਦੇ ਨਾਲ ਖੜ੍ਹੇ ਹੁੰਦੇ, ਜਾਂ ਜਿਵੇਂ ਇੱਕ ਕੋਸ਼ਿਸ਼ ਹੋਈ ਸੀ ਵੀ ਲੱਖੇ ਦੀਪ ਨੂੰ ਇਕੱਠੇ ਕਰਨ ਦੀ, ਕੱਲ੍ਹ ਲੱਖਾ ਰੋਂਦਾ ਸੀਗਾ, ਜਿਹੜਾ ਹੰਝੂ ਵਹਾਉਂਦਾ ਸੀਗਾ, ਇਕੱਠੇ ਤੁਰਦੇ ਅਤੇ ਅੱਜ ਪੰਜਾਬ ਦਾ ਸਿਨੈਰੀਓ ਹੋਰ ਹੋਣਾ ਸੀ ਪੋਲੀਟੀਕਲ। ਜਿਹੜੀ
ਪੰਜਾਬ ਦੀ ਜਿਹੜੀ ਅੱਜ ਵੀ ਮੰਗ ਆ ਉਨੀ ਹੀ ਲੋੜ ਆ ਅੱਜ ਵੀ ਸਾਡੀ ਖੇਤਰੀ ਪਾਰਟੀ ਹੋਣੀ ਚਾਹੀਦੀ ਹੈ। ਖੇਤਰੀ ਪਾਰਟੀ ਜਿੰਨਾ ਚਿਰ ਬਣਦੀ ਨਹੀਂ ਉਹਨਾਂ ਚਿਰ ਪੰਜਾਬ ਦਾ ਕੁਛ ਸੁਧਾਰ ਬਣ ਨਹੀਂ ਸਕਦਾ। ਇਹ ਹੁਣ ਦੀਪ ਤੇ ਲੱਖੇ ਨੂੰ ਲੈ ਕੇ ਮੈਂ ਇੱਕ ਕੋਸ਼ਿਸ਼ ਕੀਤੀ ਕਿਉਂਕਿ ਲੋਕਾਂ ਦੀ ਇਹ ਮੰਗ ਸੀਗੀ, ਮੈਂ ਉਸ ਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕੀਤੀ। ਉਦਣ ਜਿਹੜੀ ਸੀਗੀ ਜੇ ਕੋਸ਼ਿਸ਼ ਸਾਡੀ ਕਾਮਯਾਬ ਹੋਈ ਹੁੰਦੀ ਤਾਂ ਸ਼ਾਇਦ ਹਾਲਾਤ ਕੁਛ ਹੋਰ ਹੁੰਦੇ। ਔਰ ਕਿਉਂਕਿ ਮੈਂ ਵੇਖ ਰਿਹਾ ਵੀ ਜਿਵੇਂ ਅੱਜ ਹੁਣ ਇਹਨਾਂ ਚੋਣਾਂ ਦੇ ਵਿੱਚ ਆਪਣਾ ਡਾਕਟਰ ਗਾਂਧੀ ਦੀ ਮੈਂ ਗੱਲ ਕਰਾਂ ਵੀ ਹੁਣ ਡਾਕਟਰ ਗਾਂਧੀ ਸਿੱਧੂ ਦੀ ਵੀ ਸਪੋਰਟ ਕਰਨ ਗਿਆ, ਖੈਰੇ ਦੀ ਵੀ ਸਪੋਰਟ ਕਰਨ ਗਿਆ, ਪ੍ਰਗਟ ਸਿੰਘ ਦੀ ਵੀ ਸਪੋਰਟ ਕਰਨ ਗਿਆ। ਹੁਣ ਇਹ ਸਾਰੇ ਬੰਦੇ ਡਾਕਟਰ ਗਾਂਧੀ ਨੂੰ ਲੱਗਦੇ ਆ ਸਹੀ ਆ, ਚੰਗੇ ਆ ਨਾ। ਅਤੇ ਜਦੋਂ ਇਹ ਬੰਦੇ ਡਾਕਟਰ ਗਾਂਧੀ ਨੂੰ ਕਹਿੰਦੇ ਸੀ ਵੀ ਆਪਾਂ ਇਕੱਠੇ ਹੋਈਏ, ਉਦੋਂ ਡਾਕਟਰ ਗਾਂਧੀ ਇਸ ਬੰਨੇ ਉਹਨੇ ਪੈਰ ਹੀ ਨਹੀਂ ਸੀ ਪੁੱਟਦਾ। ਜੇ ਉਦਣ ਡਾਕਟਰ ਗਾਂਧੀ ਨੇ ਇਹਨਾਂ ਬੰਦਿਆਂ ਨੂੰ ਸਹੀ ਸਮਝਿਆ ਹੁੰਦਾ, ਸਹੀ ਮੰਨਿਆ ਹੁੰਦਾ ਔਰ ਨਾਲ ਇਹਨਾਂ ਦੇ ਖੜਾ ਹੋਇਆ ਹੁੰਦਾ ਅਤੇ ਅੱਜ ਜਿਹੜੀ ਅੱਜ ਪੰਜਾਬ ਦੇ ਇਲੈਕਸ਼ਨਾਂ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਨਹੀਂ ਸੀ ਹੋਣੇ, ਕਿਉਂਕਿ ਇਹ ਚਾਰ ਬੰਦੇ ਖੜੇ ਹੁੰਦੇ ਤੇ ਖੇਤਰੀ ਪਾਰਟੀ ਬਣਦੀ ਸੀ ਉਦਣ, ਪਰ ਨਹੀਂ। ਹੁਣ ਗੱਲ ਇਹ ਹੈ ਵੀ ਅਸੀਂ ਆਪਣੀ ਮਤਲਬ ਅਸੀਂ ਆਪਣੀ ਨਾ ਤਾਂ ਅਸੀਂ ਈਗੋ ਛੱਡਣ ਲਈ ਤਿਆਰ ਹਾਂ, ਨਾ ਕਿਸੇ ਦੀ ਅਗਵਾਈ ਮੰਨਣ ਲਈ ਤਿਆਰ ਹਾਂ, ਨਾ ਅਗਵਾਈ ਕਰਨ ਲਈ ਤਿਆਰ। ਬਾਪੂ ਜੀ ਜੇ ਆਪਾਂ ਗੱਲ ਕਰੀਏ ਤਾਂ ਇੱਕ ਤੁਸੀਂ ਤੁਹਾਡੀ ਗੱਲ ਕਰ ਲਈਏ, ਤੁਸੀਂ ਇਤਿਹਾਸ ਵੀ ਪੜ੍ਹਿਆ, ਗੁਰਬਾਣੀ ਬਾਰੇ ਵੀ ਤੁਸੀਂ ਜਾਣੂ ਹੋ, ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਆ। ਬਾਣੀ ਵੀ ਸਾਨੂੰ ਜਿਹੜਾ ਇਨਸਾਨ ਨੂੰ ਇਸ ਸੰਸਾਰ ਵਿੱਚ ਵਿਚਰਨ ਵਾਸਤੇ ਤਾਕੀਦ ਕਰਦੀ ਹੈ। ਤਾਂ ਇੱਕ ਕਿਹੜੀ ਚੀਜ਼ ਹੁੰਦੀ ਹੈ ਕਿ ਜਿਹੜੀ ਮਨੁੱਖ ਨੂੰ ਜਿਹੜਾ ਅੱਗੇ ਵਧਣ ਵਾਸਤੇ ਜਾਂ ਲੋਕਾਂ ਪ੍ਰਤੀ ਸੋਚਣ ਵਾਸਤੇ ਮਜਬੂਰ ਕਰ ਦਿੰਦੀ ਹੈ? ਕਿਉਂਕਿ ਦੀਪ ਦੀ ਗੱਲ ਕਰੀਏ, ਐਸ਼ੋ ਆਰਾਮ ਦੀ ਜ਼ਿੰਦਗੀ ਜਿਉਂ ਰਿਹਾ ਸੀ, ਬੋਂਬੇ ਦੇ ਵਿੱਚ ਬਹੁਤ ਵਧੀਆ ਕਾਰੋਬਾਰ ਸੀ, ਪਰ ਸਾਰਾ ਕੁਝ ਦਾਅ 'ਤੇ ਲਗਾ ਕੇ ਵਿਚਾਲੇ ਫਿਲਮਾਂ ਜਿਹੜੇ ਉਹਦੇ ਵਿਚਾਲੇ ਫਿਲਮੀ ਅਦਾਕਾਰ ਵਾਲੀਆਂ ਜਿੰਨਾ ਵੀ ਰੂਟੀਨ ਬਣਿਆ ਸੀ ਉਹ ਸਾਰਾ ਛੱਡ ਕੇ ਪੰਜਾਬ ਵਿੱਚ ਸੰਘਰਸ਼ ਦੇ ਲੇਖੇ ਲਾਉਣ ਵਾਸਤੇ ਦੀਪ ਸਿੱਧੂ ਪੱਕਾ ਮੋਰਚਾ ਲਾ ਲੈਂਦਾ, ਸ਼ੰਭੂ ਮੋਰਚੇ ਆ ਕੇ। ਤਾਂ ਕੀ ਮੰਨਿਆ ਜਾਵੇ ਕਿ ਇਹ ਕਿਹੜੀ ਮਗਰੇ 'ਤੇ ਚੀਜ਼ ਹੁੰਦੀ ਹੈ ਕਿ ਜਿਹੜੀ ਇੱਕਦਮ ਲੋਕਾਂ ਦੇ ਵਾਸਤੇ ਲੜਨ ਵਾਸਤੇ ਮਜਬੂਰ ਕਰ ਦਿੰਦੀ ਹੈ? ਦੇਖੋ ਅਜੇ ਤਾਂ ਕਿਉਂਕਿ ਦੀਪ ਸਿੱਧੂ ਤਾਂ ਅਜੇ ਇੱਕ ਮਤਲਬ ਇਹਦੇ ਬਾਰੇ ਅਸੀਂ ਆਪਾਂ ਅੱਜ ਕੋਈ ਵੀ ਰਾਏ ਨਹੀਂ ਬਣਾ ਸਕਦੇ, ਕਿਉਂਕਿ ਇਹਦੇ ਬਾਰੇ ਤਾਂ ਹਾਲੇ ਬਹੁਤ ਇੱਕ ਤਰ੍ਹਾਂ ਦੀ ਰਿਸਰਚ ਹੋ ਵੀ ਦੀਪ ਸਿੱਧੂ ਦਾ ਆਣ ਕੇ ਆਪਣੀ ਗੱਲ ਕਹਿਣਾ ਔਰ ਜਿਸ ਤਰ੍ਹਾਂ ਪੰਥਕ ਮੁੱਦਿਆਂ ਨੂੰ ਐਡਰੈਸ ਹੋਇਆ ਵੀ ਇਹ ਐਡੀ ਛੇਤੀ ਆਪਾਂ ਕੁਛ ਨਹੀਂ ਕਹਿ ਸਕਦੇ। ਠੀਕ ਹੈ, ਉਹਨੇ ਜਿਹੜੇ ਮੁੱਦੇ ਐਡਰੈਸ ਕੀਤੇ ਉਹ ਨੌਜਵਾਨਾਂ ਦੇ ਵਿੱਚ ਵਿਚਰਿਆ ਜਾਂ ਉਹਨੇ ਦੁਨੀਆ ਵਿੱਚ ਵਸਦੇ ਸਿੱਖ ਭਾਈਚਾਰੇ ਨੂੰ ਵੀ ਅਟਰੈਕਟ ਕੀਤਾ ਉਹਨਾਂ ਮੁੱਦਿਆਂ ਨਾਲ, ਪਰ ਐਡੀ ਛੇਤੀ ਆਪਾਂ ਹੁਣ ਫਾਈਨਲ ਕਿਸੇ ਆਪਾਂ ਨਹੀਂ ਪਹੁੰਚ ਸਕਦੇ ਸਿੱਟੇ 'ਤੇ ਵੀ ਦੀਪ ਸਿੱਧੂ ਬਾਰੇ ਮੈਂ ਕੋਈ ਆਪਣੀ ਰਾਏ ਦੇਵਾਂ। ਮੈਂ ਸਿਰਫ ਇੰਨਾ ਜਾਣਦਾ ਕਿ ਉਹ ਜਦੋਂ ਸ਼ੰਭੂ ਬਾਰਡਰ 'ਤੇ ਆਇਆ, ਜਿਹੜਾ ਉਹਨੇ ਇਸ਼ੂ ਚੁੱਕਿਆ ਸੀ ਅਨੰਦਪੁਰ ਦੇ ਮਤੇ ਦਾ, ਪੰਜਾਬ ਦੇ ਮੁੱਦਿਆਂ ਨੂੰ ਐਡਰੈਸ ਹੋਇਆ ਸੀ। ਕਿਉਂਕਿ ਅੱਜ ਤੁਸੀਂ ਇਲੈਕਸ਼ਨ ਵੇਖ ਲਓ ਵੀ ਸਾਰਾ ਇਲੈਕਸ਼ਨ ਹੀ ਜਿਹੜਾ ਮੁੱਦਾ ਵਿਹੀਨ ਹੋਇਆ ਪੰਜਾਬ ਦਾ ਕੋਈ ਇਸ਼ੂ ਨਹੀਂ ਹੈਗਾ ਇਲੈਕਸ਼ਨ ਦੇ ਵਿੱਚ। ਜਿਸ ਪੰਜਾਬ ਦੇ ਇਸ਼ੂ 'ਤੇ ਐਡੇ ਐਡੇ ਵੱਡੇ ਸੰਘਰਸ਼ ਹੋਏ ਨੇ, ਇੱਥੋਂ ਤੱਕ ਕਿ ਸਾਡੇ ਹਰਿਮੰਦਰ ਸਾਹਿਬ 'ਤੇ ਹਮਲਾ ਹੋਇਆ, ਮੁੱਦਿਆਂ ਦਾ ਕਰਕੇ ਹੀ ਹੋਇਆ। ਸਾਡੇ ਇਸ਼ੂ ਨੇ ਪੰਜਾਬ ਦੇ, ਉਹ ਅੱਜ ਵੀ ਉਵੇਂ ਹੀ ਖੜੇ ਨੇ, ਜਦ ਉਦੋਂ ਵੱਧ ਗੰਭੀਰ ਨੇ ਸਾਡੇ ਇਸ਼ੂ ਹੋ ਗਏ। ਕਿਉਂਕਿ ਨਵੀਂ ਸਰਕਾਰ ਨੇ ਆਣ ਕੇ ਜਿਹੜਾ ਮੈਂ ਪਹਿਲੀ ਵਾਰ 7 ਸਾਲਾਂ ਦੇ ਵਿੱਚ ਨਰਿੰਦਰ ਮੋਦੀ ਦੇ ਮੂੰਹੋਂ ਫੈਡਰਲ ਸ਼ਬਦ ਸੁਣਿਆ। ਠੀਕ ਹੈ, ਇਹ ਮੈਂ ਸਮਝਦਾ ਵੀ ਰਾਹੁਲ ਗਾਂਧੀ ਦੀ ਇੱਕ ਪ੍ਰਾਪਤੀ ਹੈ, ਜਿਹੜੀ ਉਹਨੇ ਪਾਰਲੀਮੈਂਟ ਦੇ ਵਿੱਚ ਜਿਹੜੀ ਉਹਦੀ ਲੇਟੈਸਟ ਸਪੀਚ ਹੈ, ਜਿਹੜੇ ਉਹਨੇ ਦੇਸ਼ ਦਾ ਸਿਨੈਰੀਓ ਪਾਰਲੀਮੈਂਟ ਦੇ ਵਿੱਚ ਰੱਖਿਆ, ਹਕੀਕਤ ਰੱਖੀ। ਕਿਉਂਕਿ ਉਹ ਤਾਂ ਰੱਖ ਪਾਇਆ ਕਿ ਉਹਦਾ ਪਰਿਵਾਰ ਜਿਹੜਾ ਸੀਗਾ ਉਹ ਭੁਗਤ ਭੋਗੀ ਸੀ ਇਹਨਾਂ ਗੱਲਾਂ ਦਾ। ਜਿਹੜੀਆਂ ਗੱਲਾਂ ਅੱਜ ਮੋਦੀ ਕਰ ਰਿਹਾ ਉਹੀ ਗੱਲਾਂ ਉਹਦੇ ਪਰਿਵਾਰ ਨੇ ਕੀਤੀਆਂ ਸੀ। ਉਸ ਲਈ ਉਹ ਕਰਨ ਕਰਕੇ ਸਟੇਟਾਂ ਦੇ ਹੱਕ ਖੋਹਣ ਕਰਕੇ ਉਹਦੇ ਪਰਿਵਾਰ ਦੇ ਜਿਹੜੇ ਟੌਪ ਦੇ ਪੋਲੀਟੀਸ਼ੀਅਨ ਸੀਗੇ, ਜਿਨ੍ਹਾਂ ਨੇ ਲੰਮਾ ਸਮਾਂ ਦੇਸ਼ 'ਤੇ ਰਾਜ ਕਰਨਾ ਸੀ, ਉਹਨਾਂ ਨੂੰ ਆਪਣੀ ਜ਼ਿੰਦਗੀ ਤੋਂ ਹੱਥ ਧੋਣੇ ਪਏ। ਉਹ ਆਪਣੀ ਪੀੜ 'ਚੋਂ ਬੋਲ ਰਿਹਾ ਸੀ ਵੀ ਤੂੰ ਜਿਹੜਾ ਮੋਦੀ ਨੂੰ ਉਹ ਆਪਣਾ ਐਕਸਪੀਰੀਅੰਸ ਦੱਸ ਰਿਹਾ ਸੀ ਵੀ ਜਿਹੜੇ ਰਾਹ ਤੁਸੀਂ ਪਏ ਹੋਏ ਆ ਨਾ, ਇਹਦਾ ਜਦੋਂ ਜਵਾਬ ਆਏਗਾ ਨਾ ਸਟੇਟਾਂ ਵੱਲੋਂ, ਉਹ ਬਹੁਤ ਖਰਾਬ ਹੋਏ, ਖਤਰਨਾਕ ਹੋਏਗਾ, ਅਤੇ ਤੂੰ ਸੰਭਲ ਜਾ। ਅਤੇ ਮੈਨੂੰ ਲੱਗਦਾ ਕਿ ਮੋਦੀ ਨੂੰ ਉਹ ਗੱਲ ਸਮਝ ਆਈ ਹੈ, ਜਿਹੜੀ ਉਹਨੇ ਪੰਜਾਬ ਮੈਂ ਜਿਹੜੀ ਗੱਲ ਕਹੀ ਵੀ ਪਹਿਲੀ ਵਾਰ ਮੈਂ ਉਹਦੇ ਮੂੰਹੋਂ ਫੈਡਰਲ ਸਟੇਟ ਦੀ ਗੱਲ ਸੁਣੀ, ਜਦ ਕਿ ਉਹ ਤਾਂ ਫੈਡਰਲ ਵਾਲੇ ਬੰਨੇ 'ਤੇ ਉਹ ਸੋਚ ਵੀ ਨਹੀਂ
ਵਧਣਾ ਸੀ। ਉਹਨੇ ਤਾਂ ਐਡੀ ਵੱਡੀ ਬਣੀ ਬਣਾਈ ਸਟੇਟ ਤੋੜੀ, 3 ਹਿੱਸਿਆਂ 'ਚ ਵੰਡ ਦਿੱਤੀ, ਅਤੇ ਦੂਜੀਆਂ ਸਟੇਟਾਂ ਦੇ ਸਾਰਿਆਂ ਦੇ ਹੱਕ ਜਿੰਨੇ ਵੀ ਖੋ ਸਕਦਾ ਖੋਈ ਜਾਂਦਾ। ਅਤੇ ਸੋ ਇਹ ਗੱਲਾਂ ਨੇ, ਹਾਲਾਤਾਂ ਦੇ ਵਿੱਚੋਂ ਜਿਹਨਾਂ 'ਚੋਂ ਅਸੀਂ ਲੰਘ ਰਹੇ ਹਾਂ, ਇਹ ਠੀਕ ਹੈ, ਨਿਰਾਸ਼ਾਜਨਕ ਵੀ ਬਹੁਤ ਨੇ। ਅਤੇ ਇੱਕ ਜਦੋਂ ਕਹਿੰਦੇ ਆ ਵੀ ਹਰ ਰਾਤ ਦੀ ਕੋਈ ਸਵੇਰ ਹੁੰਦੀ ਆ, ਇਹ ਵੀ ਇੱਕ ਰਾਤ ਆ ਸਾਡੇ ਦੇਸ਼ ਦੇ ਉੱਤੇ, ਸਾਡੇ ਪੰਜਾਬ ਦੇ ਉੱਤੇ, ਇਹਦੀ ਵੀ ਕੋਈ ਸਵੇਰ ਹੋਊਗੀ। ਬਾਪੂ ਜੀ, ਦੀਪ ਸਿੱਧੂ ਦੀ ਮੌਤ ਦੇ ਨਾਲ ਹਰ ਬੰਦੇ ਦੀ ਅੱਖ ਰੋਈ, ਚਾਹੇ ਉਹ ਦੀਪ ਨੂੰ ਜਾਣਦਾ ਸੀ ਨਹੀਂ, ਕਦੇ ਮਿਲਿਆ ਸੀ ਜਾਂ ਨਹੀਂ ਮਿਲਿਆ ਸੀ, ਹਰ ਬੰਦੇ ਲਈ ਅੱਖ ਦੇ ਵਿੱਚ ਹੰਝੂ ਆਇਆ। ਤਾਂ ਦੀਪ ਸਿੱਧੂ ਦੀ ਮੌਤ ਦਾ ਕਾਰਨ ਕੀ ਮੰਨਦੇ ਹੋ? ਇੱਕਦਮ ਹਾਦਸੇ ਦਾ ਸ਼ਿਕਾਰ ਹੋ ਜਾਣਾ, ਕਿਉਂਕਿ ਦੀਪ ਨੇ ਕੋਈ ਪਹਿਲੀ ਵਾਰ ਗੱਡੀ ਨਹੀਂ ਸੀ ਚਲਾਈ, ਕਈ ਵਾਰ ਜਿਹੜਾ ਸੀ ਦੀਪ ਸਿੱਧੂ ਦੀ ਤਕਰੀਬਨ ਲੰਮਾ ਸਮਾਂ ਜਿਹੜਾ ਉਮਰ ਹੋ ਚੱਲੀ ਹੈ ਗੱਡੀ ਚਲਾਉਂਦੇ ਦੀ, ਪਰ ਉਹਨਾਂ ਦੀ ਮੌਤ ਦਾ ਕਾਰਨ ਕੀ ਮੰਨਦੇ ਹੋ? ਸੁਭਾਵਿਕ ਤੌਰ 'ਤੇ ਉਹ ਜਿਹੜਾ ਸ਼ਿਕਾਰ ਹੋਏ ਮੌਤ ਦਾ, ਜਾਂ ਫਿਰ ਗਿਣੀ ਮਿੱਥੀ ਸਾਜ਼ਿਸ਼ ਤਹਿਤ ਉਹਨਾਂ ਨੂੰ ਸ਼ਿਕਾਰ ਬਣਾਇਆ ਗਿਆ? ਦੇਖੋ, ਹਰ ਬੰਦੇ ਦੇ ਮਨ 'ਚ ਇਹ ਸ਼ੱਕ ਹੈ ਵੀ ਇਹ ਐਕਸੀਡੈਂਟ ਨਹੀਂ ਹੈਗਾ। ਮੇਰੇ ਮਨ 'ਚ ਵੀ ਸ਼ੱਕ ਹੈ, ਕਿਉਂਕਿ ਦੀਪ ਜਿਸ ਥਾਂ 'ਤੇ ਖੜ ਗਿਆ ਸੀ ਅੱਜ, ਉੱਥੇ ਕਈ ਸਾਰਿਆਂ ਨੂੰ ਚੁਣੌਤੀ ਦਿੰਦਾ ਸੀ ਉਹ। ਮੈਂ ਜੇ ਦੂਜੇ ਲਫ਼ਜ਼ਾਂ ਵਿੱਚ ਕਹਾਂ ਕਿ ਜਿਸ ਮਾਨ ਸਾਹਿਬ ਦੀ ਸਟੇਜ 'ਤੇ ਉਹ ਖੜ ਕੇ ਜਿਹੜੀ ਉਹਨੇ ਗੱਲਾਂ ਕੀਤੀਆਂ, ਦੇਖੋ ਉਹ ਜਿਹੜਾ ਮਾਨ ਸਾਹਿਬ ਦੀ ਵਿਰਾਸਤ ਸਾਂਭਣ ਲਈ ਜਿਹੜੇ ਲੰਮਾ ਸਫ਼ਰ ਕਰਕੇ ਆਏ, ਉਹਨਾਂ ਲਈ ਵੀ ਉਹ ਇੱਕ ਵੱਡੀ ਚੁਣੌਤੀ ਬਣ ਗਿਆ ਸੀ। ਠੀਕ ਹੈ ਨਾ? ਅਤੇ ਹੁਣ ਕੀ ਪਤਾ ਕਹਾਣੀ ਕਿੱਧਰੋਂ ਹੋਈ ਹੈ, ਕਹਾਣੀ 'ਚ ਹੋਈ ਹੈ ਨਾ, ਕੋਈ ਐਕਸੀਡੈਂਟ ਨਹੀਂ ਹੈਗਾ ਇਹ। ਹਾਂ, ਅਤੇ ਮੈਂ ਇਹੋ ਹੀ ਕਿਹਾ ਨਾ ਵੀ ਦੀਪ ਬਾਰੇ ਐਡੀ ਛੇਤੀ ਆਪਾਂ ਕੋਈ ਵੀ ਫਾਈਨਲ ਸਿੱਟੇ 'ਤੇ ਨਹੀਂ ਪਹੁੰਚ ਸਕਦੇ। ਇਹਦੇ ਪਿੱਛੇ ਕੀ ਕਹਾਣੀ ਹੋਈ ਆ, ਐਕਸੀਡੈਂਟ ਦੇ ਪਿੱਛੇ ਕੀ ਕਹਾਣੀ ਆ, ਇਹ ਸਾਰੀਆਂ ਹੌਲੀ ਹੌਲੀ ਖੁੱਲ੍ਹਣਗੀਆਂ, ਪਰਤਾਂ ਖੁੱਲ੍ਹਣਗੀਆਂ, ਜਿੰਨੀਆਂ ਖੁੱਲ੍ਹਣਗੀਆਂ ਸਾਰਾ ਤਾਂ ਕੁਛ ਆਉਣਾ ਨਹੀਂ ਹੁੰਦਾ। ਜਿਵੇਂ ਹੁਣ ਕੈਪਟਨ ਕਮਲਜੀਤ ਸਿੰਘ ਦਾ ਹਾਦਸਾ, ਜਿਹੜਾ ਅੱਜ ਵੀ ਹਾਦਸਾ ਹੀ ਆ, ਉਹ ਅੱਜ ਵੀ ਲੋਕ ਕੁਛ ਉਹਨੂੰ, ਕੋਈ ਉਹਨੂੰ ਹਾਦਸਾ ਕਹਿੰਦਾ, ਕੋਈ ਉਹਨੂੰ ਐਕਸੀਡੈਂਟ ਕਹਿੰਦਾ, ਕੋਈ ਉਹਨੂੰ ਮਰਡਰ ਕਹਿੰਦਾ ਹੈ, ਕਿਉਂਕਿ ਪੋਲੀਟੀਕਲ ਮਰਡਰ ਤਾਂ ਹੁੰਦੇ ਆ, ਕਿਹੜੇ ਪਹਿਲਾ ਮਰਡਰ ਹੋਇਆ ਪੋਲੀਟਿਕਸ ਦੇ ਵਿੱਚ। ਇਹੋ ਹੀ ਇੱਕ ਲੋਕਾਂ ਦੇ ਕੋਲ ਸੌਖਾ ਰਾਹ ਹੋ ਜਾਂਦਾ ਵੀ ਉਵੇਂ ਤੁਸੀਂ ਕਿਸੇ ਦੀ ਲਕੀਰ ਛੋਟੀ ਨਹੀਂ ਕਰ ਸਕਦੇ, ਆਪਦੀ ਲਕੀਰ ਵੱਡੀ ਨਹੀਂ ਕਰ ਸਕਦੇ, ਅਤੇ ਉਹਦੀ ਲਕੀਰ ਢਾਹ ਦਿਓ, ਮਿਟਾ ਦਿਓ। ਜਦੋਂ ਦੀਪ ਪੰਜਾਬ ਦੀਆਂ ਸਫਾਵਾਂ ਦੇ ਵਿੱਚ ਵਿਚਰਦਾ ਸੀ, ਪੰਜਾਬ ਦੀ ਪੰਥ ਦੀ ਗੱਲ ਕਰਦਾ ਸੀ, ਤਾਂ ਦੀਪ ਦੇ ਉਦੋਂ ਵੀ ਦੀਪ ਦੀ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਅੱਜ ਦੀਪ ਸਾਡੇ ਵਿੱਚੋਂ ਸਰੀਰਕ ਤੌਰ 'ਤੇ ਜਾ ਚੁੱਕਾ, ਤਾਂ ਅੱਜ ਵੀ ਕੁਝ ਇਸ ਤਰ੍ਹਾਂ ਦੀਆਂ ਧਿਰਾਂ ਜਿਨ੍ਹਾਂ ਦੇ ਵੱਲੋਂ ਲਗਾਤਾਰ ਦੀਪ ਦੀ ਫਿਰ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੱਡੀ ਦੇ ਵਿੱਚੋਂ ਕੁਝ ਇਸ ਤਰ੍ਹਾਂ ਦੀਆਂ ਵਸਤੂਆਂ ਦੱਸੀਆਂ ਜਾ ਰਹੀਆਂ ਕਿ ਉਹਨਾਂ ਦੀ ਗੱਡੀ ਦੇ ਵਿੱਚੋਂ ਜਿਹੜਾ ਇਸ ਤਰ੍ਹਾਂ ਦਾ ਸਮਾਨ ਮਿਲਿਆ ਹੈ। ਦੇਖੋ, ਇਹ ਸਾਰਾ ਕੁਛ ਜਿਹੜੇ ਸਟੈਬਲਿਸ਼ ਹੁੰਦੀਆਂ ਸਟੇਟ ਦੀਆਂ ਜਿਹੜੀਆਂ ਹੁੰਦੀਆਂ ਏਜੰਸੀਆਂ, ਉਹ ਸਾਰਾ ਕੁਛ ਕਰ ਲੈਂਦੀਆਂ। ਤੁਹਾਡੇ ਸਾਹਮਣੇ ਮਿਸਾਲਾਂ ਪਈਆਂ, ਜਿੱਦਣ ਦਰਬਾਰ ਸਾਹਿਬ 'ਤੇ ਬਲੈਕ ਥੰਡਰ ਹੋਇਆ, ਪੁਲਿਸ ਦੇ ਘੇਰੇ 'ਚ ਸੀਗਾ ਦਰਬਾਰ ਸਾਹਿਬ, ਅਤੇ ਉੱਥੇ ਜਿਹੜੀਆਂ ਇਹਨਾਂ ਨੇ ਚੀਜ਼ਾਂ ਉੱਥੇ ਸਟੈਬਲਿਸ਼ ਕੀਤੀਆਂ, ਜੋ ਮਰਜ਼ੀ ਕਰ ਦਿੱਤੀਆਂ ਇਹਨਾਂ ਨੇ। ਉੱਥੇ ਉਹਨਾਂ ਨੇ ਜਿਹੜੀਆਂ ਇਹਨਾਂ ਦੀਆਂ ਪਹਿਲੀਆਂ ਸਟੇਟਮੈਂਟਾਂ ਆਈਆਂ ਸੀ, ਉੱਥੇ ਜੀ ਨੰਗੀਆਂ ਕੁੜੀਆਂ ਫੜੀਆਂ ਗਈਆਂ ਜੀ, ਉੱਥੇ ਸ਼ਰਾਬ ਫੜੀ ਗਈ ਜੀ, ਉੱਥੇ ਇਹ ਹੋਇਆ ਜੀ, ਮਗਰੋਂ ਕੁਛ ਵੀ ਨਹੀਂ ਸੀਗਾ। ਅਤੇ ਜੇ ਇਹ ਤਾਂ ਨੈਚੁਰਲ ਆ ਕਿ ਜੇ ਕਿਸੇ ਦੇ ਕਿਰਦਾਰ ਦੇ ਉੱਤੇ ਕੋਈ ਸਵਾਲ ਖੜ੍ਹੇ ਕਰਨੇ ਆ, ਤਾਂ ਉਹ ਚੀਜ਼ਾਂ ਜਿਹੜੀਆਂ ਉਹ ਜੋੜੀਆਂ ਜਾਣਗੀਆਂ। ਅਸਲ ਹੁਣ ਮੈਂ ਇਹੋ ਹੀ ਕਹਿੰਦਾ ਨਾ ਵੀ ਅਸਲ ਕਹਾਣੀ ਜਿਹੜੀ ਆ ਉਹ ਹੌਲੀ ਹੌਲੀ ਸਾਹਮਣੇ ਆਏਗੀ, ਕਿਉਂਕਿ ਉਹ ਇਹ ਖਾਸ ਕਰ ਦੀਪ ਦੀ ਜਿਹੜੇ ਉਹ ਨਾਲ ਬੈਠੀ ਸੀਗੀ, ਉਹਦੀ ਕੁੜੀ ਜਿਹੜੀ ਆ, ਦੋਸਤ ਸੀ ਜਿਹੜੀ ਉਹਦੀ, ਉਹਦੇ 'ਤੇ ਵੀ ਡਿਪੈਂਡ ਕਰਦਾ ਕਿ ਆਉਣ ਵਾਲੇ ਦਿਨਾਂ 'ਚ ਉਹਦੀਆਂ ਕੀ ਸਟੇਟਮੈਂਟ ਆਉਂਦੀਆਂ, ਉਹ ਕੀ ਦੱਸਦੀ ਆ, ਔਰ ਫਿਰ ਕਹਾਣੀ ਉਸ ਹਿਸਾਬ ਨਾਲ ਚੱਲੂ। ਬਾਪੂ ਜੀ, ਜੇ ਅਖੀਰ ਦੇ ਵਿੱਚੋਂ ਸਵਾਲ ਪੁੱਛਾਂ, ਕਦੇ ਉਹ ਸਮਾਂ ਸੀ ਜਦੋਂ ਤੁਹਾਡਾ ਪੋਤਾ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਗਿਆ? ਜਦੋਂ ਦੀਪ ਸਿੱਧੂ ਦੀ ਮੌਤ ਹੁੰਦੀ ਹੈ, ਕੀ ਬੀਤਦੀ ਹੈ, ਖਬਰ ਮਿਲਦੀ ਹੈ, ਤਾਂ ਤੁਹਾਡੇ ਮਨ ਦੇ ਵਿੱਚ ਕਿਸ ਤਰ੍ਹਾਂ ਦੇ ਖਿਆਲਾਤ ਪੈਦਾ ਹੁੰਦੇ? ਯਕੀਨ ਆਉਂਦਾ ਸੀ ਕਿ ਦੀਪ ਸਿੱਧੂ ਸੱਚਮੁੱਚ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ? ਦੇਖੋ, ਇਹ ਜਿਹੀਆਂ ਜਿਹੜੇ ਇੱਕਦਮ ਅਨਐਕਸਪੈਕਟਡ ਜਦੋਂ ਤੁਹਾਡੇ ਸਾਹਮਣੇ ਕੋਈ ਚੀਜ਼ ਆਉਂਦੀ ਹੈ ਨਾ, ਤੁਸੀਂ ਛੇਤੀ ਕਿਤੇ ਯਕੀਨ ਨਹੀਂ ਕਰ ਸਕਦੇ। ਪਰ ਇਹ ਝੂਠ ਨਹੀਂ ਹੁੰਦੀਆਂ ਉਹਦੀਆਂ ਚੀਜ਼ਾਂ, ਹੋਰ ਸਾਰੀਆਂ ਚੀਜ਼ਾਂ ਝੂਠ ਹੋ ਜਾਂਦੀਆਂ, ਅਫਵਾਹਾਂ ਹੋ ਜਾਂਦੀਆਂ, ਪਰ ਮੌਤ ਕਦੀ ਵੀ ਝੂਠੀ ਅਫਵਾਹ ਨਹੀਂ। ਮੌਤ ਦੀ ਅਫਵਾਹ ਤਾਂ ਜਿਹੜੀ ਉਹ ਅਫਵਾਹ ਨਹੀਂ ਹੁੰਦੀ, ਉਹ ਤੁਹਾਡਾ ਮਨ ਕਹਿੰਦਾ ਹੁੰਦਾ ਵੀ ਇਹ ਅਫਵਾਹ ਹੋ ਜਾਵੇ, ਇਹ ਝੂਠ ਹੋ ਜਾਵੇ, ਕੋਈ ਇਹੋ ਜਿਹਾ ਸੁਨਾਹ ਆ ਜਾਵੇ ਵੀ ਐਕਸੀਡੈਂਟ ਹੋਇਆ ਜੀ, ਹਾਲੇ ਉਹ ਕੋਮਾ 'ਚ ਆ ਜੀ, ਉਹਦਾ ਇਲਾਜ ਹੋ ਰਿਹਾ ਜੀ, ਉਹਦੇ ਸੱਟਾਂ ਜ਼ਿਆਦਾ ਲੱਗੀਆਂ। ਜਿੱਦਾਂ ਨਵਰੀਤ ਦਾ ਹੋਇਆ ਸੀ ਪਹਿਲਾਂ, ਜਦੋਂ ਮੇਰੇ ਭਤੀਜੇ ਦਾ ਫੋਨ ਗਿਆ ਸੀ, ਉਹਨੂੰ ਮੈਨੂੰ ਕਿਹਾ ਵੀ ਚਾਚਾ ਜੀ ਨਵਰੀਤ ਦੇ ਗੋਲੀ ਲੱਗ ਗਈ ਆ, ਅਤੇ ਮੇਰਾ ਪਹਿਲਾ ਹੀ ਸਵਾਲ ਉਹਨੂੰ ਸੀ ਕਿ ਜ਼ਿਆਦਾ ਤਾਂ ਨਹੀਂ ਲੱਗੀ, ਅਤੇ ਜਦੋਂ ਉਹਨੇ ਕਿਹਾ ਜ਼ਿਆਦਾ ਲੱਗੀ ਹੈ, ਤਾਂ ਮੈਨੂੰ ਸਮਝ ਆ ਗਈ ਸੀ ਵੀ ਜ਼ਿਆਦਾ ਲੱਗੀ ਦਾ ਮਤਲਬ ਕੀ ਹੈ। ਸੋ ਇਹ ਹੈ ਨਵਰੀਤ। ਜਦੋਂ ਮੈਂ ਇਹਦੇ ਨਾਲ ਕੱਲ੍ਹ ਬੈਠਾ ਸੀ ਗੱਡੀ 'ਚ, ਮੈਂ ਜਾ ਰਿਹਾ ਸੀ, ਜਦੋਂ ਇਹਨੂੰ ਅਸੀਂ ਅੰਤਮ ਲਿਜਾ ਰਹੇ ਸੀ, ਮੇਰੇ ਸਾਹਮਣੇ ਉਹੀ ਸਾਰਾ ਸੀਨ ਸੀਗਾ ਵੀ ਐਵੇਂ ਹੀ ਮੈਂ ਉਹਨੂੰ ਨਵਰੀਤ ਨੂੰ ਲੈ ਕੇ ਗਿਆ ਸੀਗਾ ਇੱਥੋਂ ਬਾਰਡਰ ਤੋਂ,
ਔਰ ਉਹ ਰਾਤ ਸਾਡੇ ਲਈ ਜਿੰਨੀ ਭਾਰੀ ਸੀ ਉਨੀ ਉਦੋਂ ਨਵਰੀ ਉਹਦੇ ਪਰਿਵਾਰ ਲਈ ਭਾਰੀ ਸੀ। ਉਹੀ ਸਮਾਂ ਸੀ ਰਾਤ ਦਾ, ਉਹੀ ਸਾਡੇ 'ਤੇ ਸਮਾਂ ਸੀਗਾ। ਮੈਂ ਜਿਵੇਂ ਇਹਨੂੰ ਲੈ ਕੇ ਜਾ ਰਿਹਾ ਸੀ, ਉਹ ਸਾਰਾ ਸੀਨ ਨਵਰੀਤ ਵਾਲਾ ਮੇਰੇ ਨਾਲ ਨਾਲ ਚੱਲ ਰਿਹਾ ਸੀਗਾ। ਹਾਂ। ਦੀਪ ਦੇ ਨਾਲ ਕੋਈ ਗੁੱਸੇ ਵਾਲੀ ਜਾਂ ਪਿਆਰ ਵਾਲੀ ਕੋਈ ਕੀਤੀ ਹੋਈ ਗੱਲ ਕੋਈ ਯਾਦ ਆਉਂਦੀ ਅੱਜ, ਜਿਹੜੀ ਕਿਤੇ ਨਾ ਕਿਤੇ ਬਾਰ-ਬਾਰ ਯਾਦ ਆਉਂਦੀ ਹੋਵੇ? ਕਿਉਂਕਿ ਅਸੀਂ ਤਾਂ ਕੇਵਲ ਇੰਟਰਵਿਊਜ਼ ਕੀਤੀਆਂ, ਸਾਨੂੰ ਵੀ ਉਹ ਯਾਦ ਆਉਂਦਾ ਦੀਪ ਦੀਆਂ ਕਈਆਂ ਗੱਲਾਂ। ਬੜੀ ਵਿਸਥਾਰਤਾ ਦੇ ਨਾਲ, ਬੜੀ ਇੱਕ ਨਿਮਰਤਾ ਦੇ ਨਾਲ ਦੀਪ ਵਿਚਰਦਾ ਸੀ। ਇਸ ਗੱਲ ਦੀ ਅਸੀਂ ਪੱਤਰਕਾਰ ਹੋਣ ਦੇ ਨਾਤੇ ਵੀ ਗਵਾਹੀ ਭਰ ਸਕਦੇ ਹਾਂ। ਪਰ ਤੁਸੀਂ ਦੀਪ ਦੇ ਨਾਲ ਲੰਬਾ ਸਮਾਂ ਰਹੇ ਹੋ, ਤੁਹਾਡੇ ਨਾਲ ਦੀਪ ਵਿਚਰਦਾ ਸੀ, ਅੱਜ ਉਹ ਗੱਲਾਂ ਯਾਦ ਆਉਂਦੀਆਂ? ਹਾਂ, ਮੈਨੂੰ ਆਉਂਦਾ ਹੈ ਯਾਦ, ਕਿਉਂਕਿ ਮੈਂ ਦੀਪ ਨੂੰ ਬੜੀ ਮਤਲਬ ਇੰਨਾ ਬੁਰੀ ਤਰ੍ਹਾਂ ਨਾਲ ਡਾਂਟਿਆ ਕਈ ਵਾਰੀ। ਮਤਲਬ ਜੇ ਉਹ ਨਿਰਾ ਪੋਲੀਟੀਸ਼ੀਅਨ ਹੁੰਦਾ ਜਾਂ ਕੋਈ ਹੁੰਦਾ, ਜਾਂ ਕੋਈ ਉਹ ਮੇਰੇ ਕੋਲ ਦੁਬਾਰਾ ਆਉਂਦਾ ਹੀ ਨਹੀਂ ਸੀ। ਵੀ ਜੋ ਕੁਛ ਮੈਂ ਉਹਨੂੰ ਕਹਿ ਦਿੰਦਾ ਸੀ, ਪਹਿਲੀ ਵਾਰੀ ਆਇਆ ਉਦੋਂ ਵੀ ਮੈਂ ਉਹਨੂੰ ਬੜੇ ਸਖਤ ਲਫ਼ਜ਼ਾਂ ਵਿੱਚ ਕਿਹਾ ਵੀ ਜਿਹੜੇ ਤੇਰੇ ਸਟੈਪ ਨੇ ਉਹ ਸਹੀ ਨਹੀਂ ਹੈਗੇ, ਤੂੰ ਇਹਨਾਂ ਨੂੰ ਠੀਕ ਕਰ। ਅਤੇ ਫਿਰ ਵੀ ਆਉਂਦਾ ਸੀ। ਹਾਂ, ਅਤੇ ਮੈਂ ਸਮਝਦਾ ਵੀ ਇਹ ਉਹਦਾ ਵਡੱਪਣ ਹੀ ਸੀਗਾ। ਨਹੀਂ, ਉਹਨੇ ਮੇਰੇ ਤੋਂ ਕੀ ਲੈਣਾ ਸੀਗਾ? ਉਹਦੇ ਨਾਲ ਲੋਕ ਸੀਗੇ, ਉਹ ਆਪਣੇ ਆਪ 'ਚ ਇੱਕ ਕਿਰਦਾਰ ਸੀਗਾ। ਅਤੇ ਜਦੋਂ ਮੈਂ ਇੱਕ ਵਾਰੀ, 2 ਵਾਰੀ, 3 ਵਾਰੀ, ਅਤੇ ਮੈਂ ਉਹਨੂੰ ਵਾਰੀ ਜਦੋਂ ਝਿੜਕ ਵੀ ਦਿੰਦਾ ਸੀ, ਡਾਂਟ ਵੀ ਲੈਂਦਾ, ਫਿਰ ਬਾਪੂ ਦੇ ਕੋਲ ਆ ਕੇ ਬਹਿ ਜਾਂਦਾ ਸੀ। ਅਤੇ ਹੈ ਤਾਂ ਸੀ ਉਹਦੇ 'ਚ ਕੋਈ ਗੱਲ ਨਾ। ਔਰ ਮੈਂ ਸਮਝਦਾ ਵੀ ਸ਼ਾਇਦ ਜੇ ਉਹਦੇ ਸਾਹਮਣੇ ਮੈਂ ਹੋਵਾਂ, ਅਤੇ ਜੇ ਮੇਰੇ ਨਾਲ ਜੋ ਕੁਛ ਮੈਂ ਉਹਦੇ ਨਾਲ ਕਰਦਾ ਸੀਗਾ, ਮੇਰੇ ਨਾਲ ਕੋਈ ਕਰਦਾ, ਤਾਂ ਮੈਂ ਜਾਂਦਾ ਹੀ ਨਹੀਂ ਉਹਦੇ ਕੋਲ ਦੁਬਾਰਾ। ਇਹ ਤਾਂ ਉਹਦੀ ਕੁਆਲਿਟੀ ਸੀਗੀ ਮੁੰਡੇ ਦੀ। ਅੱਜ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਨੌਜਵਾਨ ਆਉਂਦਾ ਜਿਹੜਾ ਦੀਪ ਦੀ ਜਗ੍ਹਾ ਲੈ ਸਕਦਾ? ਕੋਈ ਜੇ ਕਿਸੇ ਨਾ ਕਿਸੇ ਧਿਰ ਦੇ ਵਿੱਚੋਂ ਕੋਈ ਦੇਖਣਾ ਹੋਵੇ ਸਮੁੱਚੇ ਰੂਪ ਦੇ ਵਿੱਚ, ਕੋਈ ਨੌਜਵਾਨ ਮਿਲਦਾ ਤੁਹਾਨੂੰ, ਉਹਨਾਂ ਜਿੰਨਾ ਪੜ੍ਹਿਆ ਲਿਖਿਆ ਜਾਂ ਉਹਨਾਂ ਜਿੰਨੀ ਦੂਰ ਅੰਦੇਸ਼ਗੀ ਨਾਲ ਸੋਚ ਰੱਖਣ ਵਾਲਾ ਨੌਜਵਾਨ? ਨਹੀਂ, ਹੋਣਗੇ, ਬਹੁਤ ਵੀ ਹੋਣਗੇ, ਉਹਦੇ ਨਾਲ ਜ਼ਿਆਦਾ ਪੜ੍ਹੇ ਹੋਣਗੇ, ਉਹਨਾਂ ਕੋਲ ਜ਼ਿਆਦਾ ਸਮਾਨ ਹੋਊਗਾ। ਪਰ ਜਿਸ ਤਰ੍ਹਾਂ ਦੀ ਪ੍ਰੈਜੈਂਟੇਸ਼ਨ ਉਹਦੇ ਕੋਲ ਸੀਗੀ, ਜਿਸ ਤਰ੍ਹਾਂ ਦੀ ਲਾਗਤ ਉਹਦੇ ਕੋਲ ਸੀਗੀ, ਉਹ ਐਡੀ ਛੇਤੀ, ਇਹ ਘੜੀਆਂ ਨਹੀਂ ਜਾਂਦੀਆਂ ਚੀਜ਼ਾਂ, ਇਹ ਗੋਡ ਗਿਫਟ ਹੁੰਦੀਆਂ ਨੇ। ਇਹ ਰੋਜ਼ ਨਹੀਂ ਆਉਂਦੀਆਂ, ਸਮਾਂ ਲੱਗਦਾ ਵੀ ਆਪਾਂ ਕਹੀਏ ਵੀ ਅੱਜ ਦੀਪ ਗਿਆ ਅਤੇ ਅੱਜ ਹੀ ਕੋਈ ਖੜਾ ਹੋ ਕੇ ਉਹਦੀ ਜਗ੍ਹਾ ਲੈ ਲਏਗਾ, ਨਹੀਂ ਲਏਗਾ। ਲੰਮੇ ਟੈਸਟ ਵਿੱਚੋਂ ਨਹੀਂ ਲੰਘਣਾ ਪਏਗਾ, ਫਿਰ ਕੋਈ ਜਾ ਕੇ ਗੱਲ ਬਣੇਗੀ। ਅੱਜ ਉਹ ਨੌਜਵਾਨ ਵੀਰ ਦੀਪ ਸਿੱਧੂ ਸਾਡੇ ਕੋਲੋਂ ਸਦੀਵੀ ਤੌਰ 'ਤੇ ਵਿਛੜ ਗਿਆ, ਪਰ ਨੌਜਵਾਨ ਦੇ ਕਹੇ ਹੋਏ ਸ਼ਬਦ ਔਰ ਉਸ ਦੇ ਨਾਲ ਗੁਜ਼ਾਰੇ ਹੋਏ ਪਲ ਅੱਜ ਵੀ ਯਾਦ ਆਉਂਦੇ ਨੇ। ਅਜਿਹੇ ਕੌਮੀ ਯੋਧੇ ਵਾਰ-ਵਾਰ ਨਹੀਂ ਜੰਮਦੇ, ਕਿਉਂਕਿ ਕੌਮ ਦੀ ਗੱਲ, ਪੰਥ ਦੀ ਗੱਲ ਕਰਨ ਵਾਲੇ ਨੌਜਵਾਨ ਵਾਰ-ਵਾਰ ਇਸ ਸੰਸਾਰ ਦੇ ਵਿੱਚ ਨਹੀਂ ਆਉਂਦੇ। ਉਹਨਾਂ ਦੇ ਸੰਸਾਰ ਦੇ ਵਿੱਚ ਵਿਚਰਦਿਆਂ ਵੀ ਉਹਨਾਂ ਦੀ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਜਦੋਂ ਸੰਸਾਰ ਨੂੰ ਅਲਵਿਦਾ ਕਹਿ ਜਾਂਦੇ ਨੇ, ਉਦੋਂ ਤੱਕ ਕੋਸ਼ਿਸ਼ ਕੁਝ ਪੰਥ ਵਿਰੋਧੀ, ਪੰਜਾਬ ਵਿਰੋਧੀ ਤਾਕਤਾਂ ਦੇ ਵੱਲੋਂ ਕੀਤੀ ਹੀ ਜਾਂਦੀ ਰਹੇਗੀ। ਸਰਦਾਰ ਹਰਦੀਪ ਸਿੰਘ ਡਿਬਡਿਬਾ ਦੇ ਨਾਲ ਗੱਲਬਾਤ ਕੀਤੀ ਹੈ ਦੀਪ ਸਿੱਧੂ ਬਾਰੇ, ਉਹਨਾਂ ਨੇ ਬੜੇ ਵਿਸਥਾਰ ਦੇ ਨਾਲ ਦੱਸਿਆ। ਆਉਣ ਵਾਲੇ ਸਮੇਂ ਦੇ ਵਿੱਚ ਵੀ ਤਮਾਮ ਪੱਖ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੋਵਾਂਗਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।